ਉਦੋਂ ਤਾਂ ਪਾਕਿਸਤਾਨ ਨੇ ਆਪਣੇ ਬਲਬੂਤੇ ਤੇ ਹੀ ਇਹਨਾਂ ਦੀਆਂ ਗੋਡੀਆਂ ਲਵਾਈਆਂ ਨੇ, ਪਰ ਹੁਣ ਸਾਊਦੀ ਅਰੇਬੀਆ ਔਰ ਤੁਰਕੀ ਉਹਦੀ ਜੇ ਪਿੱਠ ਦੇ ਉੱਤੇ ਖੜਾ ਹੈ ਤੇ ਭਾਰਤ ਭੁੱਲ ਜਾਏ ਕਿ ਬਈ ਉਹ ਕੋਈ ਡੇਅਰ ਡੈਵਲਰੀ ਕਰ ਸਕਦਾ ਜੇ ਕਿ ਅਸੀਂ ਜਿਹੜਾ ਉਹ ਪਾਕਿਸਤਾਨ ਦੇ ਉੱਤੇ ਹਮਲਾ ਕਰਾਂਗੇ, ਅਸੀਂ ਆਜ਼ਾਦ ਕਸ਼ਮੀਰ ਨੂੰ ਵੀ, ਅਸੀਂ ਗਿਲਗਿਤ ਬਾਲਟਿਸਤਾਨ ਨੂੰ ਵੀ ਜਿਹੜਾ ਉਹ ਕੰਕਰ ਕਰਾਂਗੇ। ਭਾਰਤ ਦੇ ਲਈ ਬਹੁਤ ਵੱਡਾ ਝਟਕਾ ਹੈ। ਭਾਰਤ ਡੀਪ ਕ੍ਰਾਈਸਿਸ ਦੇ ਵਿੱਚ ਹੈ, ਫਾਈਨੈਂਸ਼ੀਅਲ ਤਾਂ ਹੈ ਹੀ ਹੈ। ਨੌਜਵਾਨ ਜਿਹੜੀ ਕਾਕਰੋਚ ਜਨਤਾ ਪਾਰਟੀ ਦੇ ਨਾਂ ਥੱਲੇ ਭਾਵੇਂ ਉਹਨਾਂ ਦੇ ਅੱਡ-ਅੱਡ ਫੇਜ਼ ਨੇ, ਦਿੱਲੀ ਜੰਤਰ ਮੰਤਰ ਚੋਂ ਬੀਜੇਪੀ ਦੀ ਸਰਕਾਰ ਦੇ ਖਿਲਾਫ ਲੜੇ, ਝਾਰਖੰਡ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ ਜਾਂ ਦੂਜਾ, ਲੇਕਿਨ ਜਿਹੜਾ ਸਿਮਰਿੰਗ ਡਿਸਕੰਟੈਂਟ ਸੀ ਉਹ ਉੱਪਰ ਆਇਆ। ਫਰੀडम ਮੂਵਮੈਂਟ ਜਿਹੜੀਆਂ ਨੇ ਹੌਲੀ ਮਨੀਪੁਰ ਅਜੇ ਤੱਕ 3 ਸਾਲ ਤੋਂ ਇਹਨਾਂ ਦੇ ਕਾਬੂ 'ਚ ਨਹੀਂ ਆਇਆ। ਭਾਰਤ ਦਾ ਖੌਫਜ਼ਦਾ ਹੋਣਾ ਇਸ ਗੱਲ ਤੋਂ ਹੀ ਨਜ਼ਰ ਆਉਂਦਾ ਹੈ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ 5, 6, 7 ਮਈ ਨੂੰ 2025 ਦੇ ਵਿੱਚ ਬੰਦ ਕੀਤਾ ਗਿਆ ਸੀ। ਇਹ ਕ੍ਰਿਕਟ ਖੇਡ ਸਕਦੇ ਨੇ, ਕਰਾਚੀ ਬੰਬਈ ਵਪਾਰ ਹੋ ਸਕਦਾ ਹੈ, ਲੇਕਿਨ ਉਸ ਲਾਂਘੇ ਨੂੰ ਖੋਲਿਆ ਨਹੀਂ ਗਿਆ ਹੈ। ਹਿੰਦੂ ਇੰਡੀਆ ਦੀ ਜਿਹੜੀ ਹੈਜਮਨੀ ਸਾਰੇ ਉਸ ਖਿੱਤੇ 'ਚ ਰੱਖਣ ਵਾਲਾ ਭਾਰਤ ਹੈ, ਉਹ ਇਸ ਦੇ ਨਾਲ ਮੂਧੇ ਮੂੰਹ ਹੋਰ ਵੀ ਡਿੱਗਿਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पिछले दिनी इस्लामिक दुनिया के सब तो मुकद्दस स्थान मक्का विखे पाकिस्तान, सऊदी अरेबिया ते तुर्की मुल्कां विचाले एक डिफेंस पैक्ट होया जिस दी गूंज दुनिया भर विच पै रही है। भारत विच इस पैक्ट नूं लै के भारी घबराहट है। हालांकि इस पैक्ट विचलियां डिटेल्स नूं अजे खुफिया ही रखा गया। सो इस बारे आपां गलबात करन जा रहे हैं। सो असीं चाहांगे कि तुसीं इस तरह बने रहना, देखण सुणन लई लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, ਜਦੋਂ ਇਹ ਰਿਪੀਟਡਲੀ ਜਿਹੜੇ ਦੁਨੀਆ ਦੇ ਬਦਲ ਰਹੇ ਹਾਲਾਤਾਂ ਦੇ ਉੱਤੇ ਨਜ਼ਰਸਾਨੀ ਕਰਦੇ ਨੇ, ਜਿਨ੍ਹਾਂ ਨੂੰ ਅਸੀਂ ਮਾਹਿਰ ਜਾਂ ਐਕਸਪਰਟ ਕਹਿੰਦੇ ਹਾਂ, ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਵਰਲਡ ਆਰਡਰ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਸਥਾਪਿਤ ਹੋਇਆ ਸੀ ਉਹ ਬਦਲ ਰਿਹਾ ਹੈ, ਨਵਾਂ ਵਰਲਡ ਆਰਡਰ ਆ ਰਿਹਾ ਹੈ। ਤੇ ਇਹ ਕਾਫੀ ਹੱਦ ਤੱਕ ਜੋ ਤਬਦੀਲੀਆਂ ਅਸੀਂ ਇਸ ਪੀਰੀਅਡ ਦੇ ਵਿੱਚ ਦੇਖਦੇ ਹਾਂ, ਇਹ ਇਕੱਲਾ ਪ੍ਰੈਜ਼ੀਡੈਂਟ ਟਰੰਪ ਦੀ ਪ੍ਰੈਜ਼ੀਡੈਂਸੀ ਦੇ ਨਾਲ ਹੀ ਸ਼ੁਰੂ ਹੋਇਆ ਪਾਰਟ ਨਹੀਂ ਹੈ, ਜਿੱਥੇ ਕਿ ਗਲੋਬਲਾਈਜੇਸ਼ਨ ਜਾਂ ਵਰਲਡ ਟ੍ਰੇਡ ਦੀ ਥਾਂ ਤੇ ਇੰਡੀਵਿਜੂਅਲ ਨੈਸ਼ਨਲਿਜ਼ਮ ਜਿਹੜਾ ਹੈ ਉਹ ਵਾਪਸ ਪਰਤਿਆ ਨਜ਼ਰ ਆਇਆ। ਉੱਥੇ ਅਸੀਂ ਦੇਖ ਰਹੇ ਹਾਂ ਕਿ ਈਵਨ ਜਿਹੜੇ ਡਿਫੈਂਸ ਐਲਾਈਜ਼ ਨੇ, ਜਿਹੜੇ ਤੁਹਾਡੇ ਨਾਲ ਦੁੱਖ ਸੁੱਖ ਵੇਲੇ ਖੜੇ ਮੁਲਕ ਉਸ ਸੈਕੰਡ ਵਰਲਡ ਵਾਰ ਤੋਂ ਬਾਅਦ ਉਹਨਾਂ ਦੇ ਸਬੰਧਾਂ ਦੇ ਵਿੱਚ ਕਿਵੇਂ ਤਰੇੜਾਂ ਆਈਆਂ। ਸਭ ਤੋਂ ਵੱਡੀ ਉਦਾਹਰਣ ਅਸੀਂ ਅਮਰੀਕਾ ਤੇ ਨੈਟੋ ਦੇ ਸਬੰਧਾਂ ਵਿਚਾਲੇ ਦੇਖ ਸਕਦੇ ਹਾਂ ਕਿ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਿਹੜੀ ਇਨਫੈਕਟ ਬਣੀ ਹੀ ਅਮਰੀਕਾ ਦੇ ਇਨੀਸ਼ੀਏਟਿਵ ਤੇ ਸੋਵੀਅਤ ਯੂਨੀਅਨ ਨੂੰ ਘੇਰਨ ਦੇ ਲਈ ਸੀ, ਲੇਕਿਨ ਕਿਵੇਂ ਨੈਟੋ ਦੇ ਨਾਲ ਅਮਰੀਕਾ ਦੇ ਸਬੰਧ ਜਿਹੜੇ ਨੇ ਉਹ ਇਕੱਲੇ ਇਹੀ ਨਹੀਂ ਕਿ ਕਮਜ਼ੋਰ ਹੋਏ, ਰਾਦਰ ਉਹਨਾਂ ਨੂੰ ਮਜ਼ਾਕ ਦਾ ਵਿਸ਼ਾ ਬਣਾਇਆ ਗਿਆ ਜਾਂ ਉਹਨਾਂ ਨੂੰ ਕਿਹਾ ਗਿਆ ਵੀ ਆਪਣੇ ਬਜਟ ਤੁਸੀਂ 2% ਨਹੀਂ 5% ਕਰੋ। ਔਰ ਉਹਨਾਂ ਦੇ ਉੱਤੇ ਵੀ ਜਿਹੜਾ ਹੈ ਉਹ ਆਪਣੀ ਸੁਪਰਾਮੇਸੀ, ਇੱਕ ਜਦੋਂ ਤੁਸੀਂ ਇੱਕ ਐਲਾਈ ਦੇ ਤੌਰ ਤੇ ਕਿਸੇ ਨੂੰ ਦੇਖਦੇ ਹੋ, ਇੱਕ ਕੁਲੀਗ ਦੇ ਤੌਰ ਤੇ, ਕਾਮਰੇਡ ਜਾਂ ਸਾਥੀ ਦੇ ਤੌਰ ਤੇ ਇੱਕ ਵੱਖਰੀ ਗੱਲ ਹੁੰਦੀ ਹੈ, ਪਰ ਜਦੋਂ ਤੁਸੀਂ ਇੱਕ ਬੌਸ ਬਣ ਕੇ ਬਾਕੀਆਂ ਨੂੰ ਸਕੂਲ ਦੇ ਨਿਆਣਿਆਂ ਵਾਂਗ ਸਟਿਕ ਫੜ ਕੇ ਝਿੜਕ ਰਹੇ ਹੁੰਦੇ ਹੋ ਜਾਂ ਉਹਨਾਂ ਨੂੰ ਜਿਹੜਾ ਉਹ ਬੀਟ ਕਰ ਰਹੇ ਹੁੰਦੇ ਹੋ, ਤੇ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਵੀ ਉਸ ਰਿਲੇਸ਼ਨਸ਼ਿਪ ਦੀ ਯੂਜ਼ਫੁਲਨੈਸ ਜਿਹੜੀ ਹੈ ਉਹ ਖਤਮ ਹੋਈ। ਔਰ ਇਸੇ ਤਰ੍ਹਾਂ ਪੋਸਟ ਸੈਕੰਡ ਵਰਲਡ ਵਾਰ ਬੇਸ਼ੱਕ ਇਜ਼ਰਾਈਲ ਮੁਲਕ ਹੋਣ ਦੇ ਵਿੱਚ ਆਇਆ, ਪਰ ਅਮਰੀਕਾ ਇਵੇਂ ਇਜ਼ਰਾਈਲ ਨਾਲ ਨਹੀਂ ਸੀ ਚੰਬੜਿਆ ਜਿਵੇਂ 1960ਵਿਆਂ ਦੇ ਵਿੱਚ ਚੰਬੜਿਆ। ਹਾਲਾਂ ਉਸ ਵੇਲੇ ਜਦੋਂ ਸੈਕੰਡ ਵਰਲਡ ਵਾਰ ਵੇਲੇ ਪ੍ਰੈਜ਼ੀਡੈਂਟ ਰੂਜ਼ਵੈਲਟ ਜਿਹੜੇ ਲੀਡ ਕਰ ਰਹੇ ਸੀ,
ਉਹ ਇਜ਼ਰਾਈਲ ਨੂੰ ਬਣਾਉਣ ਦੇ ਹੱਕ 'ਚ ਨਹੀਂ ਸੀ, ਇਸ ਲਈ ਉਹਨਾਂ ਦੇ ਪੀਰੀਅਡ 'ਚ ਉਹ ਜਿਹੜਾ ਉਹ ਨਹੀਂ ਬਣਿਆ। ਉਹ ਤਾਂ ਪ੍ਰੈਜ਼ੀਡੈਂਟ ਟਰੂਮੈਨ ਨੇ ਔਰ ਕਿਵੇਂ ਉਹਨੂੰ ਇਨਫਲੂਐਂਸ ਕੀਤਾ, ਜਿਹੜਾ ਯੂਰਪ ਦਾ ਕਲੈਕਟਿਵ ਗਿਲਟ ਸੀ ਜਿਹਦੇ 'ਚੋਂ ਇਜ਼ਰਾਈਲ ਨਿਕਲਿਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1960ਵਿਆਂ ਤੋਂ ਬਾਅਦ ਇਜ਼ਰਾਈਲ ਹੋਰ ਕਲੋਜ਼ ਹੁੰਦਾ ਚਲਾ ਗਿਆ ਅਮਰੀਕਾ ਦੇ, ਔਰ ਹੁਣ ਤਾਂ ਗੱਲ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਭਾਈ ਜਿਹੜੇ ਅਮਰੀਕਾ ਦੇ ਅੱਡੇ ਜਿਹੜੇ ਕਿ ਇਨਫੈਕਟ ਗਲਫ ਕੰਟਰੀਜ਼ ਨੂੰ ਪ੍ਰੋਟੈਕਟ ਕਰਨ ਲਈ ਦੇ ਨਾਂ ਥੱਲੇ ਅਮਰੀਕਾ ਨੇ ਵੈਸਟ ਏਸ਼ੀਆ ਦੇ ਵਿੱਚ, ਉਹ ਸਾਰੇ ਸੈਂਟਰਲ ਏਸ਼ੀਆ 'ਚ ਵੈਸਟ ਏਸ਼ੀਆ ਖਾਸ ਤੌਰ 'ਤੇ ਜਾਂ ਗਲਫ ਰੀਜਨ ਦੇ ਵਿੱਚ ਆਪਣੇ ਅੱਡੇ, ਉਹ ਕੁਵੈਤ ਹੋਏ, ਸਾਊਦੀ ਅਰੇਬੀਆ ਸਭ ਤੋਂ ਵੱਡਾ, ਔਰ ਦੋਹਾ ਦੇ ਵਿੱਚ, UAE ਦੇ ਵਿੱਚ, ਜਾਰਡਨ ਦੇ ਵਿੱਚ ਹੁਣ ਆਲਮੋਸਟ ਸਾਰੇ ਜਾਂ ਤਾਂ ਰੈਪ ਅਪ ਹੋ ਗਏ ਨੇ ਜਾਂ ਹੋ ਰਹੇ ਨੇ। ਔਰ ਇਸ ਵੇਲੇ ਕਿਉਂਕਿ ਜਦੋਂ ਇੱਥੋਂ ਮੂਵ ਕਰਕੇ UAE ਔਰ ਕੁਵੈਤ ਜਾਂ ਦੂਸਰੇ ਤੋਂ ਜਾਰਡਨ 'ਚ ਖੜੇ ਤੇ ਈਰਾਨ ਦੀਆਂ ਮਿਜ਼ਾਈਲਾਂ ਉੱਥੇ ਵੀ ਪਹੁੰਚੀਆਂ ਔਰ ਹੁਣ ਇਜ਼ਰਾਈਲ ਦੇ ਵਿੱਚ ਹੀ ਨੇ। ਔਰ ਇਹ ਜਿਹੜਾ ਇੱਕ ਅਜੇ US ਕਾਂਗਰਸ ਦੇ ਸਾਹਮਣੇ ਹੈ ਕਿ ਜੁਆਇੰਟ ਡਿਫੈਂਸ ਅਮਰੀਕਾ ਇਜ਼ਰਾਈਲ ਦਾ ਹੋਏਗਾ ਇਹ, ਕਿ ਈਵਨ ਅਮਰੀਕਨ ਫੋਰਸਿਸ ਵੀ ਜਿਹੜੀਆਂ ਉੱਥੇ ਤਾਇਨਾਤ ਨੇ ਉਹਨਾਂ ਦੀ ਕਮਾਂਡ ਇਜ਼ਰਾਈਲ ਦੇ ਕੋਲ ਹੋਏਗੀ। ਸੋ ਜ਼ਾਹਰ ਹੈ ਕਿ ਵੀ ਇਸ ਵੇਲੇ ਜਿਹੜੀਆਂ ਗਲਫ ਸਟੇਟਸ, ਗਲਫ ਨੇਸ਼ਨਸ ਜਿਨ੍ਹਾਂ ਨੂੰ ਅਮਰੀਕਾ ਦਾ ਹਿਫਾਜ਼ਤੀ ਜਿਹੜਾ ਅੰਬਰੇਲਾ ਮਿਲਿਆ ਹੋਇਆ ਸੀ ਕਿ ਭਾਈ ਉਹਨਾਂ ਨੇ ਮਿਜ਼ਾਈਲਸ ਰੋਕਣੀਆਂ, ਦੂਜਾ ਉਹ ਤਾਂ ਖੁਦ ਵਲਨਰੇਬਲ ਹੋ ਕੇ ਜਿਹੜੇ ਨੇ ਜਾ ਕੇ ਇਜ਼ਰਾਈਲ ਬੈਠ ਗਏ। ਸੋ ਮਤਲਬ ਇਹ ਹੈ ਕਿ ਵੀ ਜਿਹੜੀ ਅਮਰੀਕਾ ਦੀ ਕੈਪੈਸਿਟੀ ਵੈਸਟ ਏਸ਼ੀਆ ਦੇ ਵਿੱਚ ਜਾਂ ਉੱਥੇ ਬਾਕੀਆਂ ਨੂੰ ਪ੍ਰੋਟੈਕਸ਼ਨ ਦੇਣ ਦੀ ਸੀ, ਉਸ ਦੇ ਵਿੱਚ ਇੱਕ ਵੱਡਾ ਜਿਹੜਾ ਉਹ ਖਲਾਅ ਆ, ਗੈਪ ਆਇਆ। ਔਰ ਨਤੀਜੇ ਦੇ ਤੌਰ ਤੇ ਇਹ ਜ਼ਿਕਰ ਹਾਲਾਂਕਿ ਕਈ ਵਾਰ ਇਹਨੂੰ ਅੱਡ ਅੱਡ ਨਾਵਾਂ ਨਾਲ ਕਿਹਾ ਜਾਂਦਾ ਰਿਹਾ ਹੈ, ਇਹ ਵੀ ਸੀ ਕਿ ਵੀ ਜਿਵੇਂ ਨੈਟੋ ਬਣੀ ਹੈ, ਅਮਰੀਕਾ ਦੇ ਇੰਟਰਸਟ ਨੂੰ ਯੂਰਪ ਦੇ ਵਿੱਚ ਜਾਂ ਉਸ ਖਿੱਤੇ 'ਚ ਪ੍ਰੋਟੈਕਟ ਕਰਨ ਲਈ ਇਸਲਾਮਿਕ ਨੈਟੋ ਵੀ ਹੋਣੀ ਚਾਹੀਦੀ ਹੈ। 57 ਮੁਲਕ ਨੇ ਇਸਲਾਮ 'ਚ ਯਕੀਨ ਰੱਖਣ ਵਾਲੇ, ਕਿ ਇਜ਼ਰਾਈਲ ਨੇ ਅੱਗੇ ਲਾਇਆ ਹੋਇਆ ਹੈ, ਉਹਨਾਂ 'ਚ ਕੋਈ ਇੱਕ ਮੁਲਕ ਨਿਊਕਲੀਅਰ ਪਾਕਿਸਤਾਨ ਹੈ। ਪਰ ਉਹ ਬਹੁਤ ਵਾਰੀ ਗੱਲਾਂ ਹਵਾ 'ਚ ਹੀ ਰਹਿੰਦੀਆਂ ਰਹੀਆਂ। ਲੇਕਿਨ ਜੋ ਕੰਮ 28 ਫਰਵਰੀ 2026 ਦੇ ਵਿੱਚ ਜਦੋਂ ਇਜ਼ਰਾਈਲ ਔਰ ਅਮਰੀਕਾ ਨੇ ਸਾਂਝੇ ਤੌਰ ਤੇ ਈਰਾਨ ਤੇ ਹਮਲਾ ਕੀਤਾ, 40 ਰੋਜ਼ਾ ਜੰਗ ਤੋਂ ਬਾਅਦ ਜੰਗਬੰਦੀ ਹੋਈ, ਫਿਰ ਵਿੱਚੋਂ ਟੁੱਟਦੀ ਵੀ ਰਹੀ, ਫਿਰ ਹਮਲੇ ਹੋਏ, ਫਿਰ ਗੱਲਬਾਤ ਦਾ ਇਸਲਾਮਾਬਾਦ ਡਾਇਲੋਗ ਹੋਇਆ, ਫਿਰ ਜਿਹੜਾ ਉਹ ਯੂਰਪ ਦੇ ਵਿੱਚ ਹੋਇਆ, ਫਿਰ ਹੋਇਆ ਕਿ ਜੀ ਉਹਨੂੰ ਉਡਾ ਦੇਵਾਂਗੇ, ਸਟੋਨ ਏਜ ਪਹੁੰਚਾ ਦੇਵਾਂਗੇ। ਔਰ ਫਿਰ 14 ਨੁਕਾਤੀ ਪ੍ਰੋਗਰਾਮ ਦੇ ਉੱਤੇ ਜਿਹੜੀ ਮੈਮੋ ਆਫ ਅੰਡਰਸਟੈਂਡਿੰਗ ਹੋਈ, ਜਿਹਨੂੰ ਕਿਸੇ ਨੇ ਵੀ ਨਹੀਂ ਮੰਨਿਆ ਹੈ। ਅਮਰੀਕਾ ਉਸ ਤੋਂ ਜਿਹੜਾ ਉਹ ਖਿਸਕਦਾ, ਜਾਂ ਹੁਣ ਜਿਵੇਂ ਸੈਕਟਰੀ ਆਫ ਡਿਫੈਂਸ ਦਾ ਪਿਛਲੇ ਦਿਨਾਂ 'ਚ ਕਹਿਣਾ ਸੀ ਕਿ ਜੀ ਦੋ ਆਪਸ਼ਨਸ ਨੇ, ਜਾਂ ਈਰਾਨ ਨੂੰ ਬਿਲਕੁਲ ਇੰਨਾ ਹਾਰਡ ਕਰੀਏ ਵੀ ਉਡਾ ਦਈਏ। ਵੈਸੇ ਈਰਾਨ ਤਾਂ ਹਾਰ ਹੀ ਚੁੱਕਾ ਹੈ, ਉਹਦੇ ਕੋਲ ਨਾ ਏਅਰ ਫੋਰਸ ਹੈ ਨਾ ਨੇਵੀ ਹੈ, ਉਹਦੀ ਇਕਨੋਮੀ ਵੀ ਵਸਟ ਹੋ ਰਹੀ ਹੈ, ਉਹਨੂੰ ਜਿਹੜਾ ਰਹਿੰਦ ਖੂੰਦ ਹੈ ਉਹਨੂੰ ਖੁਦ ਹੀ ਮਰਨ ਦਈਏ। ਸੋ ਇਹ ਕਿਤੇ ਨਾ ਕਿਤੇ ਇਸ ਫਰਸਟ੍ਰੇਸ਼ਨ 'ਚੋਂ ਵੀ ਨਿਕਲਦਾ ਹੈ, ਕਿਉਂਕਿ ਜਿਵੇਂ ਅਸੀਂ ਕਿਹਾ ਸੀ ਕਿ ਕੋਈ ਇਹ ਨਹੀਂ ਹੈ ਵੀ ਕੋਈ ਈਰਾਨ ਨੇ ਕੋਈ ਅਮਰੀਕਾ ਦਾ ਬਹੁਤ ਵੱਡਾ ਨੁਕਸਾਨ ਕਰਤਾ ਹੈ ਜਾਂ ਅਮਰੀਕਾ ਨੂੰ ਹਰਾ ਦਿੱਤਾ। ਜਦੋਂ ਕੋਈ ਵੱਡੀ ਤਾਕਤ ਛੋਟੀ ਤਾਕਤ ਨੂੰ ਦੁਬੇਲ ਬਣਾਉਣ 'ਚ, ਸਬਡਿਊ ਕਰਨ 'ਚ ਨਾ ਕਾਮਯਾਬ ਹੋਏ, ਤੇ ਇਹੀ ਆਪਣੇ ਆਪ 'ਚ ਵੱਡੀ ਤਾਕਤ ਦੀ ਡਿਫੀਟ ਹੁੰਦੀ ਹੈ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਇਹ ਜਿਹੜਾ ਬੀਤੇ ਵੀਕਐਂਡ ਜਦੋਂ ਕਿ ਸਾਊਦੀ ਅਰੇਬੀਆ, ਤੁਰਕੀ ਔਰ ਪਾਕਿਸਤਾਨ ਔਰ ਅਰਦੋਗਨ ਤੁਰਕੀ ਦੇ ਔਰ ਜਿਹੜੇ ਸ਼ਹਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਔਰ ਜਿਹੜੇ ਸਾਊਦੀ ਅਰੇਬੀਆ ਦੇ ਕਰਤੇ ਧਰਤੇ ਨੇ ਕਰਾਊਨ ਪ੍ਰਿੰਸ ਦੇ ਥੱਲੇ, ਉਹਨਾਂ ਨੇ ਮੱਕਾ ਦੇ ਵਿੱਚ, ਕਿਉਂਕਿ ਇਹਨੂੰ ਮੱਕਾ ਡਿਫੈਂਸ ਪੈਕਟ ਕਿਹਾ ਜਾ ਰਿਹਾ ਹੈ, ਮੱਕੇ ਦੇ ਵਿੱਚ ਉਹ ਜੁੜੇ, ਉਹਨਾਂ ਨੇ ਡਿਫੈਂਸ ਪੈਕਟ ਸਾਈਨ ਕੀਤਾ ਇੱਕ ਦੂਸਰੇ ਨਾਲ ਹਰ ਮੁਸੀਬਤ ਮੌਕੇ ਵੇਲੇ, ਕਿਉਂਕਿ ਬਹੁਤ ਸਾਰੀਆਂ ਉਸ ਦੀਆਂ ਜਿਹੜੀਆਂ ਸ਼ਕਾਂ ਨੇ, ਕਲੌਜ਼ਸ ਨੇ, ਉਹ ਖੁਫੀਆ ਨੇ, ਗੁਪਤ ਨੇ, ਉਸ ਬਾਰੇ ਨਹੀਂ ਹੈ। ਲੇਕਿਨ ਉਹਦੀ ਸਪਿਰਿਟ ਇਹੀ ਹੈ ਕਿ ਜੁਆਇੰਟ ਡਿਫੈਂਸ ਦੀ ਲਾਈਨ। ਔਰ ਯੂਜੂਅਲੀ ਜਦੋਂ ਸਮਝੌਤੇ ਹੁੰਦੇ ਨੇ, ਅੱਗੇ ਰਿਆਦ ਦੇ ਵਿੱਚ ਹੋਏਗਾ ਜਿਹੜੀ ਉਹਦੀ ਕੈਪੀਟਲ ਹੈ, ਜਾਂ ਇਸਲਾਮਾਬਾਦ ਜਾਂ ਅੰਕਾਰਾ ਜਾਂ ਇਸਤਨਬੁਲ, ਲੇਕਿਨ ਮੱਕੇ 'ਚ ਹੋਣਾ ਇਹਦੀ ਇੱਕ ਵੱਡੀ ਅਹਿਮੀਅਤ ਹੈ ਕਿ ਇਹ ਇੱਕ ਰਿਲੀਜੀਅਸਲੀ ਬਾਈਂਡਿੰਗ ਵੀ। ਔਰ ਉਹ ਸਮਝੌਤਾ ਕਰਨ ਤੋਂ ਬਾਅਦ ਇਹਨਾਂ ਤਿੰਨਾਂ ਹੀ ਹੈਡ ਆਫ ਸਟੇਟਸ ਨੇ ਜਿਹੜਾ ਹੈ ਉਹ ਸਾਂਝੀ ਮੱਕੇ ਦੇ ਵਿੱਚ ਨਮਾਜ਼ ਵੀ ਅਦਾ ਕੀਤੀ। ਸੋ ਮਤਲਬ ਇਹ ਹੈ ਕਿ ਵੀ ਇਹ ਕਮਿਟਮੈਂਟ ਕਿ ਭਾਈ ਅਸੀਂ ਇਹ ਰਿਲੀਜੀਅਸ ਹੋਲੀ ਮੱਕੇ ਤੋਂ ਅੱਗੇ ਤਾਂ ਕੁਛ ਨਹੀਂ ਹੈ। ਹਰ ਮੁਸਲਮਾਨ ਦੇ ਲਈ ਜਿਹੜਾ ਉਹ ਫਾਈਨਲ ਉਸ ਦੀ
ਦੀ ਜਿਹੜੀ ਹੈ ਉਹ ਉਸ ਦੇ ਫੇਥ ਦਾ, ਉਸ ਦੇ ਈਮਾਨ ਦਾ ਸੈਂਟਰ ਹੈ। ਬਿਲਕੁਲ। ਸੋ ਇਸ ਗੱਲ ਨੂੰ ਲੈ ਕੇ ਇੱਕਦਮ, ਕਿਉਂਕਿ ਜੋ ਕੁਝ ਵੀ ਸਾਹਮਣੇ ਆਇਆ, ਹਾਲਾਂਕਿ ਜਿਵੇਂ ਮੈਂ ਕਿਹਾ ਕਿ ਉਸ ਦੇ ਕੋਈ ਡੀਟੇਲ ਸਾਹਮਣੇ ਨਹੀਂ ਨੇ, ਇਹਨੂੰ ਅੱਡ-ਅੱਡ ਥਾਵਾਂ ਦੇ ਉੱਤੇ ਅੱਡ-ਅੱਡ ਤਰੀਕੇ ਨਾਲ ਦੇਖਿਆ ਜਾ ਰਿਹਾ। ਇੱਕ ਪਾਸੇ ਜਿਹੜੇ ਉਸ ਨੂੰ ਥੋੜਾ ਡਿਲੂਟ ਕਰਕੇ ਦੇਖਣਾ, ਉਹਨਾਂ ਨੇ ਕਿਹਾ ਜੀ ਇਹ ਕਿਉਂਕਿ ਕੋਈ ਕੰਮ ਸਾਊਦੀ ਅਰੇਬੀਆ ਜਾਂ ਪਾਕਿਸਤਾਨ ਜਾਂ ਤੁਰਕੀ ਹੈ, ਅਮਰੀਕਾ ਦੀ ਮਰਜ਼ੀ ਤੋਂ ਬਿਨਾਂ ਤਾਂ ਕਰ ਨਹੀਂ ਸਕਦਾ, ਔਰ ਕਿਉਂਕਿ ਇਹ ਤਿੰਨੋਂ ਹੀ ਅਮਰੀਕਾ ਦੇ ਬਹੁਤ ਨੇੜੇ ਨੇ, ਸੋ ਇਹ ਅਲਾਇੰਸ ਜਿਹੜਾ ਹੈ ਈਰਾਨ ਦੇ ਖਿਲਾਫ ਹੈ। ਇੱਕ ਥਾਟ ਇਹ ਦਿੱਤਾ ਗਿਆ ਕਿ ਭਾਈ ਕਿ ਇਹ ਤਾਂ ਕਿ ਜਦੋਂ ਈਰਾਨ ਹੁਣ ਮਿਜ਼ਾਈਲਾਂ ਮਾਰਦਾ ਹੈ ਜਾਂ ਸਾਊਦੀ ਅਰੇਬੀਆ ਦੇ ਉੱਤੇ ਜਾਂ ਉਸ ਦੇ ਜਿਹੜੇ ਸਪਾਂਸਰਡ ਹੁਤੀ ਨੇ ਯਮਨ ਵਿੱਚੋਂ ਜਾਂ ਹਮਾਸ ਹੈ ਜਾਂ ਹਿਜ਼ਬੁੱਲਾ ਹੈ ਲਬਨਾਨ 'ਚੋਂ, ਉਹ ਕੋਈ ਕਰਨ ਤੇ ਪਾਕਿਸਤਾਨ ਔਰ ਤੁਰਕੀ ਉਹ ਡਿਫੈਂਡ ਕਰੇਗਾ ਸਾਊਦੀ ਅਰੇਬੀਆ ਨੂੰ। ਲੇਕਿਨ ਮੈਨੂੰ ਲੱਗਦਾ ਵੀ ਇਵੇਂ ਨਹੀਂ ਹੈ, ਕਿਉਂਕਿ ਇਸ ਦੇ ਉੱਤੇ ਜੇ ਕੋਈ ਐਸਾ ਹੁੰਦਾ ਵੀ ਤੇ ਫਿਰ ईरान ने ही रिएक्ट करना सी। ईरान ने रादर क्या है कि ईरान से सऊदी पाकिस्तान तुर्की डील शोज़ चेंज इन परसैप्शन टूवर्ड यूएस। ईरान ने इनू क्रिएटिव कंस्ट्रक्टिव ढंग नाल लिया। उन्होंने कहा भी इस चो एक गल साबित हुई कि अमरीका दी जिहड़ी डोमीनेंस सी जां अमरीका दा जिहड़ा इस खिते दे विच डिफेंस प्रोवाइड करन दा जिहड़ा अंबरैला सी वो खत्म हो गया और ये रीजनल पावर जिहड़ियां ने ਇਹ ਹੁਣ ਨਵੇਂ ਜਿਹੜੇ ਕੰਬੀਨੇਸ਼ਨ ਵੱਲ ਦੇਖ ਰਹੀ ਹੈ। ਔਰ ਉਸਨੇ ਈਰਾਨ ਨੇ ਫਿਰ ਇਹ ਵੀ ਕਿਹਾ, ਉਹਨਾਂ ਨੇ ਕਿਹਾ ਜੀ ਕਿ ਅਸੀਂ ਸਾਡੀਆਂ ਤਿੰਨਾਂ ਹੀ ਮੁਲਕਾਂ ਦੇ ਨਾਲ ਜਿਹੜੀਆਂ ਸਾਂਝਾਂ ਨੇ ਉਹ ਬਹੁਤ ਡੀਪ ਨੇ, ਡੀਪ ਰਿਲੀਜੀਅਸ, ਹਿਸਟੋਰੀਕਲ ਐਂਡ ਸਿਵਲਾਈਜੇਸ਼ਨਲ ਟਾਈਜ਼, ਇਸਲਾਮਿਕ ਵੀ ਨੇ, ਸਭਿਅਤਾ ਤਹਿਜ਼ੀਬ ਦੀਆਂ ਵੀ ਨੇ ਔਰ ਇਤਿਹਾਸਕ ਵੀ ਨੇ। ਔਰ ਦੇयर ਵਾਜ਼ ਨੋ ਰੀਜ਼ਨ ਟੂ ਵਰੀ दैट ਦਿਸ ਟ੍ਰੀਟੀ ਵਿਲ ਬੀ ਅਗੇਂਸਟ ईरान, ਮਿਸਟਰ ਬਕਾਈ ਸੈਡ। ਔਰ ਇਹ ਜਿਹੜਾ ਉਹਨਾਂ ਨੇ, ਕਿਉਂਕਿ ਜੁਮੇ ਵਾਲੇ ਦਿਨ, ਜੁਮਾ ਫਰਾਈਡੇ ਹੁੰਦਾ ਹੈ, ਉਸ ਦਿਨ ਇਹ ਸਾਈਨ ਹੋਏ ਔਰ ਜੁਮੇ ਦੀ ਨਮਾਜ਼ ਉਹਨਾਂ ਨੇ ਸਾਂਝੀ ਅਦਾ ਕੀਤੀ। ਔਰ ਇਹ ਈਰਾਨ ਨੇ ਇਹ ਗੱਲ, ਔਰ ਮੈਨੂੰ ਇਹ ਲੱਗਦਾ ਵੀ ਇਹ ਗੱਲ ਬਿਲਕੁਲ ਠੀਕ ਹੈ ਵੀ ਇਹ ਕੋਈ ਈਰਾਨ ਦੇ ਖਿਲਾਫ ਇਲਹਾਕ ਨਹੀਂ ਹੈ। ਅਮਰੀਕਾ ਦੀ ਜਿਹੜੀ ਹੈ ਸੁਪਰਾਮੇਸੀ ਉਸ ਖਿੱਤੇ ਦੇ ਵਿੱਚ ਘੱਟੋ ਘੱਟ ਹਾਲ ਦੀ ਘੜੀ ਉਹ ਬਦਲੀ। ਦੈਨ ਇਜ਼ਰਾਈਲ ਹੁਣ ਜਿਸ ਅੰਦਾਜ਼ ਦੇ ਵਿੱਚ ਇਜ਼ਰਾਈਲ ਜ਼ੁਲਮ ਕਰ ਰਿਹਾ, ਹੁਣ ਵੀ ਵੈਸਟ ਬੈਂਕ ਦੇ ਵਿੱਚ ਜਿੱਥੇ ਉਹ ਸੈਟਲਰਸ ਬਿਠਾਏ ਹੋਏ ਨੇ, ਉਹਨਾਂ ਨੇ ਫਲਸਤੀਨੀ ਪਿੰਡਾਂ ਨੂੰ, ਇੱਕ ਪਿੰਡ ਨੂੰ ਘੇਰਿਆ ਹੋਇਆ, ਅੰਦਰ ਉਹਨਾਂ ਵਿਚਾਰਿਆਂ ਦੇ ਔਰਤਾਂ ਬੱਚੇ ਭੁੱਖੇ ਮਰ ਰਹੇ ਨੇ ਔਰ ਉਹ ਧੱਕਾ ਕਰ ਰਹੇ ਨੇ ਔਰ ਉਹ ਜਸਟੀਫਾਈ ਕਰਦੇ ਨੇ ਕਿ ਬਈ ਇਹ ਸਾਨੂੰ ਹੱਕ ਹੈ ਵੀ ਅਸੀਂ ਇਹਨਾਂ ਦੀ ਨਸਲਕੁਸ਼ੀ ਕਰੀਏ। ਔਰ ਇਸੇ ਤਰ੍ਹਾਂ ਜਿਸ ਅੰਦਾਜ਼ ਦੇ ਵਿੱਚ, ਕਿਉਂਕਿ ਜੋ ਕੁਛ ਇਜ਼ਰਾਈਲ ਕਰ ਰਿਹਾ ਬੇਖੌਫ ਹੋ ਕੇ, ਅਮਰੀਕਾ ਦਾ ਜੇ ਪ੍ਰੈਜ਼ੀਡੈਂਟ ਟਰੰਪ ਉਸ ਨੂੰ ਰਿਸਟ੍ਰੇਨ ਵੀ ਕਰਨਾ ਚਾਹੁੰਦੇ ਨੇ, ਉਹ ਕਹਿੰਦਾ ਅਸੀਂ ਨਹੀਂ, ਜੇ ਹੁਣ ਗਜ਼ਾ ਦੇ ਨਾਲ ਪੀਸ ਦੀ ਗੱਲ ਚੱਲੀ ਹੋਗਾ ਅਸੀਂ ਨਹੀਂ ਮੰਨਦੇ ਹਾਂ। ਸੋ ਜਿਹੜੇ ਇੱਕ ਜਿਹੜਾ ਤਬਕਾ ਉਹ ਇਹਨੂੰ ਇਹ ਦੇਖ ਰਿਹਾ ਕਿ ਇਨਫੈਕਟ ਇਹਦੇ ਨਾਲ ਸਾਊਦੀ ਅਰੇਬੀਆ ਨੇ ਆਪਣੇ ਆਪ ਨੂੰ ਤੁਰਕੀ ਔਰ ਪਾਕਿਸਤਾਨ, ਜਿਵੇਂ 57 ਮੁਲਕ ਅਸੀਂ ਕਹਿੰਦੇ ਹਾਂ, ਪਰ ਜੇ ਵੈਲ ਟ੍ਰੇਨਡ ਆਰਮੀ, ਪ੍ਰੋਫੈਸ਼ਨਲ ਆਰਮੀ ਹੈ ਤੇ ਉਹ ਪਾਕਿਸਤਾਨ ਦੀ ਹੈ ਤੇ ਤੁਰਕੀ ਦੀ ਹੈ। ਸੋ ਇਹਦੇ ਨਾਲ ਸਾਊਦੀ ਅਰੇਬੀਆ, ਔਰ ਇਹਦੇ 'ਚ ਪਾਕਿਸਤਾਨ ਦੇ ਕੋਲ ਮੈਨ ਪਾਵਰ ਵੀ ਹੈ, ਨੌ ਵੀ ਹੈ, ਨਿਊਕਲੀਅਰ ਪਾਵਰ ਵੀ ਹੈ, ਪਰ ਪੈਸੇ ਨਹੀਂ ਨੇ, ਇਕਨੋਮੀ ਉਹਨਾਂ ਦੀ ਕਮਜ਼ੋਰ ਹੈ। ਸੋ ਸਾਊਦੀ ਅਰੇਬੀਆ ਦੇ ਕੋਲ ਜਿਹੜਾ ਹੈ ਉਸ ਦਾ ਧਨ, ਉਸ ਦੀ ਦੌਲਤ, ਔਰ ਇਧਰ ਤੁਰਕੀ ਜਿਹੜਾ ਇੱਕ ਪਾਸੇ ਉਹਨੇ ਟਿਲ ਲਾਇਆ ਤੁਰਕੀ ਨੇ ਕਿ ਵੀ ਹਾਲਾਂ ਉਹ ਨੈਟੋ ਦਾ ਮੈਂਬਰ ਹੈ, ਲੇਕਿਨ ਉਹਨੂੰ ਕਦੇ ਵੀ ਉਹਨਾਂ ਨੇ ਫੁੱਲ ਫਲੈਜਡ ਐਕਸੈਪਟੈਂਸ ਨਹੀਂ ਦਿੱਤੀ ਉਸ ਦੇ ਉੱਤੇ ਹਿਊਮਨ ਰਾਈਟ ਤੇ ਇਹ ਉਹਦਾ ਕਰਕੇ। ਸੋ ਤੁਰਕੀ ਨੂੰ ਵੀ ਇਹ ਨਜ਼ਰ ਆ ਰਿਹਾ। ਔਰ ਇਹ ਗੱਲ ਕਿਉਂਕਿ ਇਜ਼ਰਾਈਲ ਦੇ ਮਿਨਿਸਟਰ ਰਿਪੀਟਡਲੀ ਜਿਹੜੇ ਰਾਈਟ ਵਿੰਗਰ ਨੇ ਉਹ ਕਹਿ ਰਹੇ ਸੀ ਕਿ ਜੀ ਸਾਨੂੰ ਇਜ਼ਰਾਈਲ ਨੂੰ ਥ੍ਰੈਟ ਈਰਾਨ ਤੋਂ ਨਹੀਂ ਹੈ ਇੰਨੀ ਜਿੰਨੀ ਤੁਰਕੀ ਤੋਂ ਹੈ। ਸੋ ਤੁਰਕੀ ਨੂੰ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ ਕਿ ਭਾਈ ਇਹ ਭਾਵੇਂ ਤੁਰਕੀ ਸਭ ਤੋਂ ਪਹਿਲਾਂ ਇਜ਼ਰਾਈਲ ਨੂੰ ਰੈਕਗਨਾਈਜ਼ ਕਰਨ ਵਾਲੇ ਮੁਲਕਾਂ 'ਚ ਸੀ 1948 'ਚ, ਔਰ ਜਿਹੜੀ 6 ਰੋਜ਼ਾ ਜਾਂ 7 ਰੋਜ਼ਾ ਜੰਗ ਸੀ ਉਦੋਂ ਇਜ਼ਰਾਈਲ ਦੇ ਜਹਾਜ਼ ਸੇਫਲੀ ਤੁਰਕੀ 'ਚ ਖੜੇ ਕੀਤੇ ਗਏ ਸੀ। ਹੁਣ ਤੁਰਕੀ ਨੂੰ ਵੀ ਨਜ਼ਰ ਆਇਆ ਕਿ ਭਾਈ ਨਹੀਂ, ਇਹ ਜਿਹੜਾ ਹੈ ਇਸ ਤੋਂ ਪਹਿਲਾਂ ਕਿ ਇਜ਼ਰਾਈਲ ਈਰਾਨ ਦੇ ਨਾਲ ਤੋਂ ਬਾਅਦ ਸਾਨੂੰ ਘੇਰੇ, ਇਸ ਪਾਰਟ ਨੂੰ ਕੀਤਾ ਜਾਏ। ਹੁਣ ਗੱਲ ਇਹ ਜ਼ਿਆਦਾ ਜਿਹੜੀ ਆ ਢੁਕਵੀਂ ਲੱਗਦੀ ਹੈ ਕਿ ਇਜ਼ਰਾਈਲ ਨੂੰ ਬੜਾ ਕਲੀਅਰ ਮੈਸੇਜ ਦਿੱਤਾ ਗਿਆ ਕਿ ਭਾਈ ਹੁਣ ਤੁਸੀਂ ਇਕੱਲੇ ਸਾਊਦੀ ਅਰੇਬੀਆ ਦੇ ਨਾਲ ਜਿਹੜਾ ਜਿਹਦੇ ਕੋਲ ਆਪਣੀ ਫੌਜ ਵੀ ਨਹੀਂ ਹੈ, ਉਹ ਵੀ ਪਾਕਿਸਤਾਨ ਟ੍ਰੇਨਡ ਜਾਂ ਪਾਕਿਸਤਾਨੀ ਫੌਜ ਹਿਫਾਜ਼ਤੀ ਹੈ, ਪਰ ਤੁਹਾਨੂੰ ਹੁਣ ਉਸ ਪਾਵਰ ਦੇ ਨਾਲ ਜੂਝਣਾ ਹੋਏਗਾ
ਜਿੱਥੇ ਪਾਕਿਸਤਾਨ ਦਾ ਨਿਊਕਲੀਅਰ ਔਰ ਉਹਨਾਂ ਦੀ ਫੌਜ ਹੈ ਔਰ ਤੁਰਕੀਏ ਦਾ ਇੱਕ ਜਿਹੜਾ ਹੈ ਆਪਣਾ ਵੀ ਫੌਜ, ਤੁਰਕੀਏ ਆਟੋਮੈਨ ਅੰਪਾਇਰ ਜਿਹੜਾ ਕਦੇ ਕਿਸੇ ਦੇ ਗੁਲਾਮ ਨਹੀਂ ਰਹੇ ਔਰ ਉਹਨਾਂ ਦਾ ਇੱਕ ਆਪਣਾ ਪਾਰਟ ਹੈ। ਜੀ ਹੁਣ ਅਸੀਂ ਗੱਲ ਕਰੀਏ ਮਹਾਨ ਭਾਰਤ, ਪਿਆਰੇ ਭਾਰਤ ਦੀ, ਕਿ ਭਾਈ ਉੱਥੇ ਕੀ ਹੈ। ਉਹਨਾਂ ਦੇ ਵਿੱਚ ਇੱਕ ਤੁਸੀਂ ਘਬਰਾਹਟ, ਇੱਕ ਖੌਫ, ਇਕੱਲਾ ਇਹੀ ਨਹੀਂ ਵੀ ਫੋਰਨ ਮਿਨਿਸਟਰੀ ਲੈਵਲ ਤੇ ਉਹਨਾਂ ਨੇ ਕਿਹਾ ਜੀ ਵੀ ਆਰ ਵਾਚਿੰਗ ਐਵਰੀਥਿੰਗ, ਅਸੀਂ ਬਹੁਤ ਉਹਨੂੰ ਮਾਈਨਿਊਟਲੀ ਦੇਖ ਰਹੇ ਹਾਂ, ਵੀ ਆਰ ਕੀਪਿੰਗ ਐਨ ਆਈ ਔਨ ਇਟ, ਔਰ ਲੇਕਿਨ ਤੁਸੀਂ ਉਹਨਾਂ ਦੇ ਕਮੈਂਟੇਟਰ, ਉਹਨਾਂ ਦੇ ਵਿੱਚ ਈਵਨ ਉਹਨਾਂ ਦਾ ਫੋਰਨ ਸੈਕਟਰੀ ਸ਼ਾਮ ਸ਼ਰਨ ਵਰਗਾ ਜਿਹਦਾ ਅੱਜ ਕਰਨ ਥਾਪਰ ਦੇ ਸ਼ੋਅ ਦੇ ਉੱਤੇ ਉਹ ਕਹਿ ਰਹੇ ਸੀ ਵੀ ਇਹ ਠੀਕ ਹੈ ਵੀ ਸਿੱਧੇ ਤੌਰ ਤੇ ਭਾਵੇਂ ਇੰਡੀਆ ਦੇ ਖਿਲਾਫ ਜਾਂ ਇੰਡੀਆ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਵੀ ਅਲਾਇੰਸ ਉਹਦੇ ਖਿਲਾਫ ਹੈ, ਪਰ ਇਸ ਨਾਲ ਪਾਕਿਸਤਾਨ ਦਾ ਸਟੇਟਸ ਇੰਟਰਨੈਸ਼ਨਲੀ ਹੋਰ ਵੀ ਵਧਿਆ। ਇਕੱਲਾ ਉਹਨੇ ਔਰ ਇਹ ਰਿਪੀਟਡਲੀ ਕਹਿ ਰਹੇ ਨੇ, ਉਹਨੇ ਵੀ ਕਿਹਾ, ਸ਼ਾਮ ਸ਼ਰਨ ਨੇ ਵੀ, ਪ੍ਰਵੀਨ ਸਾਨੀ ਜਿਹੜਾ ਐਕਸਪਰਟ ਬਿਲਕੁਲ ਉਸ ਦੀਆਂ ਜਿਹੜੀਆਂ ਪੇਸ਼ੀਨ ਗੋਈਆਂ ਨੇ ਮਿਲਟਰੀ ਐਂਗਲ ਤੋਂ ਕਾਫੀ ਠੀਕ ਪ੍ਰੂਵ ਹੋਈਆਂ ਇਰਾਨ ਵਾਰ ਦੇ ਮੁੱਦੇ ਨਾਲ ਵੀ, ਉਹਨੇ ਕਿਹਾ ਵੀ ਪਾਕਿਸਤਾਨ ਆਪਰੇਸ਼ਨ ਸੰਦੂਰ ਤੋਂ ਬਾਅਦ ਚੜ੍ਹਦਾ ਹੀ ਗਿਆ ਉੱਤੇ। ਪਹਿਲਾਂ ਤਾਂ ਅਮਰੀਕਾ ਨੇ ਟਰਸਟ ਕੀਤਾ ਕਿ ਐਜ਼ ਏ ਵਿਚੋਲਾ ਉਹਨੇ ਜਿਹੜੀ ਹੈ ਜੰਗਬੰਦੀ ਕਰਵਾਈ, ਇਸਲਾਮਾਬਾਦ ਡਾਇਲੋਗ ਉਹਦੇ ਚੋਂ ਨਿਕਲਿਆ। ਹੁਣ ਇਸ ਅਲਾਇੰਸ ਦੇ ਨਾਲ ਪਾਕਿਸਤਾਨ ਦਾ ਰੁਤਬਾ ਔਰ ਇਹ ਸਾਰੇ ਇਹ ਡਿਫੈਂਸ ਪੈਕਟ ਕਰਨ ਤੋਂ ਪਹਿਲਾਂ ਆਸਮ ਮੁਨੀਰ ਜਿਹੜੇ ਨੇ ਉਹ ਚਾਈਨਾ ਵੀ ਗਏ, ਉਹਨਾਂ ਨੇ ਜ਼ਾਹਰ ਹੈ ਵੀ ਅਮਰੀਕਾ ਨਾਲ ਵੀ ਰਾਬਤਾ ਕੀਤਾ ਹੋਏਗਾ ਔਰ ਬਹੁਤਿਆਂ ਦਾ ਇਹ ਕਹਿਣਾ ਕਿ ਵੀ ਇਸ ਵੇਲੇ ਜਿਹੜਾ ਪਾਕਿਸਤਾਨ ਦਾ ਰੁਤਬਾ ਚਾਈਨਾ ਨਾਲ ਤਾਂ ਉਹਦੀ ਹੈ ਹੀ ਹੈ ਦੋਸਤੀ, ਹਿਮਾਲਿਆ ਤੋਂ ਉੱਚੀ ਤੇ ਸਮੁੰਦਰ ਤੋਂ ਡੂੰਘੀ, ਲੇਕਿਨ ਅਮਰੀਕਾ ਨੇ ਵੀ ਜਿਹੜਾ ਇਸ ਪੀਰੀਅਡ ਦੇ ਵਿੱਚ ਪਾਕਿਸਤਾਨ ਨੂੰ ਜਿਹੜਾ ਇੱਕ ਸਟੇਜ ਤੇ ਇੰਡੀਆ ਨਾਲੋਂ ਡੀਹਾਈਫਨੇਟ ਕਰਕੇ ਇਗਨੋਰ ਕਰਨਾ ਸ਼ੁਰੂ ਕੀਤਾ ਸੀ। ਅਮਰੀਕਾ ਵੀ ਆਪਣਾ ਜਿਹੜਾ ਸਾਰਾ ਕੁਝ ਜਿਹੜੀ ਵੈਪਨਰੀ ਜਾਂ ਦੂਜੀ ਤੀਜੀ ਉਹਦਾ ਵੀ ਜਿਹੜਾ ਪਾਕਿਸਤਾਨ ਦੇ ਸਿਰ ਤੇ ਹੱਥ ਹੈ। ਸਾਊਦੀ ਅਰੇਬੀਆ ਜ਼ਾਹਰ ਹੈ ਕਿ ਫਾਈਨੈਂਸ਼ੀਅਲੀ ਜਿਹੜਾ ਅੱਗੇ ਵੀ ਤੇਲ ਸਸਤ ਭਾਵਾਂ ਜਾਂ ਦੂਜਿਆਂ ਤੇ ਦਿੰਦਾ ਹੋਰ ਵੀ ਉਹਦੇ ਲਈ, ਔਰ ਤੁਰਕੀਏ ਦੇ ਨਾਲ ਉਹਦਾ ਜ਼ਮ ਹੋਣਾ। ਲੇਕਿਨ ਭਾਰਤ ਦੇ ਵਿੱਚ ਘਬਰਾਹਟ ਇਹ ਹੈ ਕਿ ਵੀ ਕੱਲਾ ਆਪਰੇਸ਼ਨ ਸੰਦੂਰ ਜਿਹੜਾ ਇਹਨਾਂ ਨੇ 3 ਰੋਜ਼ਾ ਆਪਰੇਸ਼ਨ ਜਿਹੜਾ ਪਾਕਿਸਤਾਨ ਨੇ ਆਪਣੇ ਬਲਬੂਤੇ ਦੇ ਉੱਤੇ ਜਿੱਤਿਆ ਜੀ, ਉਹ ਮਿਜ਼ਾਈਲ ਡਰੋਨ ਵਾਰਫੇਅਰ 'ਚ ਭਾਵੇਂ ਚਾਈਨਾ ਨੇ ਉਹਨਾਂ ਨੂੰ ਜਿਹੜੀ ਹੈ ਉਹ ਥੋੜ੍ਹੀ ਬਹੁਤ ਇੰਟੈਲੀਜੈਂਸ ਪ੍ਰੋਵਾਈਡ ਕੀਤੀ ਹੋਏਗੀ, ਉਹਨਾਂ ਨੇ ਕਿਹਾ ਵੀ ਜਿਹੜਾ ਭਾਰਤ ਇਹ ਜਿਹੜਾ ਰਿਪੀਟਡਲੀ ਕਹਿ ਰਿਹਾ ਸੀ ਜੀ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ, ਪੌਜ਼ ਕੀਤਾ, ਉਹਨਾਂ ਨੇ ਕਿਹਾ ਵੀ ਹੁਣ ਇਹ ਭਾਰਤ ਡੇਅਰ ਵੀ ਨਹੀਂ ਕਰ ਸਕਦਾ। ਉਦੋਂ ਤਾਂ ਪਾਕਿਸਤਾਨ ਨੇ ਆਪਣੇ ਬਲਬੂਤੇ ਤੇ ਹੀ ਇਹਨਾਂ ਦੀਆਂ ਗੋਡੀਆਂ ਲਵਾਈਆਂ ਨੇ, ਪਰ ਹੁਣ ਸਾਊਦੀ ਅਰੇਬੀਆ ਔਰ ਤੁਰਕੀ ਉਹਦੀ ਜੇ ਪਿੱਠ ਦੇ ਉੱਤੇ ਖੜਾ ਹੈ ਤੇ ਭਾਰਤ ਭੁੱਲ ਜਾਏ ਕਿ ਬਈ ਉਹ ਕੋਈ ਡੇਅਰ ਡੈਵਲਰੀ ਕਰ ਸਕਦਾ ਜੇ ਕਿ ਅਸੀਂ ਜਿਹੜਾ ਉਹ ਪਾਕਿਸਤਾਨ ਦੇ ਉੱਤੇ ਹਮਲਾ ਕਰਾਂਗੇ, ਅਸੀਂ ਆਜ਼ਾਦ ਕਸ਼ਮੀਰ ਨੂੰ ਵੀ, ਅਸੀਂ ਗਿਲਗਿਤ ਬਾਲਸਤਾਨ ਨੂੰ ਵੀ ਜਿਹੜਾ ਉਹ ਕੰਕਰ ਕਰਾਂਗੇ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਭਾਰਤ ਦੇ ਲਈ ਬਹੁਤ ਵੱਡਾ ਝਟਕਾ ਹੈ। ਪਾਕਿਸਤਾਨ ਦਾ ਸਟੇਟਸ ਅਪ ਗਿਆ ਔਰ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਜੇ ਇਸ ਸਾਰੇ ਨੂੰ ਦੇਖੀਏ, ਜ਼ਾਹਰ ਹੈ ਕਿ ਇਸ ਵੇਲੇ ਭਾਰਤ ਡੀਪ ਕ੍ਰਾਈਸਿਸ ਦੇ ਵਿੱਚ ਹੈ। ਫਾਈਨੈਂਸ਼ੀਅਲ ਤਾਂ ਹੈ ਹੀ ਹੈ, ਨੌਜਵਾਨ ਜਿਹੜੀ ਕਾਕਰੋਚ ਜਨਤਾ ਪਾਰਟੀ ਦੇ ਨਾਂ ਥੱਲੇ ਭਾਵੇਂ ਉਹਨਾਂ ਦੇ ਅੱਡ-ਅੱਡ ਫੇਜ਼ ਨੇ, ਦਿੱਲੀ ਜੰਤਰ ਮੰਤਰ 'ਚੋਂ ਬੀਜੇਪੀ ਦੀ ਸਰਕਾਰ ਦੇ ਖਿਲਾਫ ਲੜੇ, ਝਾਰਖੰਡ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ ਜਾਂ ਦੂਜਾ, ਲੇਕਿਨ ਜਿਹੜਾ ਸਿਮਰਿੰਗ ਡਿਸਕੰਟੈਂਟ ਸੀ ਉਹ ਉੱਪਰ ਆਇਆ। ਫਰੀडम ਮੂਵਮੈਂਟਸ ਜਿਹੜੀਆਂ ਨੇ ਹੌਲੀ ਮਨੀਪੁਰ ਅਜੇ ਤੱਕ 3 ਸਾਲ ਤੋਂ ਇਹਨਾਂ ਦੇ ਕਾਬੂ 'ਚ ਨਹੀਂ ਆਇਆ। ਇਹ 5 ਅਗਸਤ ਦੇ ਮੌਕੇ ਤੇ ਸਮੁੱਚੇ ਕਸ਼ਮੀਰ ਵਾਦੀ ਦੇ ਵਿੱਚ ਜਿਸ ਕਿਸਮ ਦੇ ਪ੍ਰੋਟੈਸਟ ਹੋਏ ਨੇ, ਇਹ ਨਜ਼ਰ ਆ ਰਿਹਾ ਕਿ ਭਾਈ ਆਲਮੋਸਟ 7 ਸਾਲ ਬੀਤਣ ਬਾਅਦ ਵੀ ਜਿਹੜਾ ਗੁੱਸਾ ਕਸ਼ਮੀਰੀਆਂ ਦਾ ਜਾਂ ਦੂਸਰਾ, ਇਹ ਠੀਕ ਹੈ ਕਿ ਹਰ ਇੱਕ ਮੌਕੇ ਤੋਂ ਬਾਅਦ ਕੋਈ ਨਾ ਕੋਈ ਉਹਦੀ ਫਾਰਮ ਬਦਲਦੀ ਹੈ ਔਰ ਨਾਰਥ ਈਸਟ ਨੂੰ ਲੈ ਕੇ ਆਲਰੇਡੀ ਇਹ ਜਿਹੜਾ ਅਸੀਂ ਡਿਸਕਸ ਵੀ ਕਰਾਂਗੇ ਕਿ ਭਾਈ ਕਿਵੇਂ ਚਾਈਨਾ ਔਰ ਭਾਰਤ ਦੇ ਵਿੱਚ ਰੀਨੇਮਿੰਗ ਆਫ ਦਾ ਏਰੀਆਜ਼ ਉਹਨੂੰ ਲੈ ਕੇ ਕਲੈਸ਼ ਔਰ ਖਾਲਿਸਤਾਨ ਦੀ ਮੂਵਮੈਂਟ ਜਿਸ ਦੀ ਹਮਾਇਤ ਜਿਹੜੀ ਹੈ ਦੁਨੀਆ ਦੇ ਵਿੱਚ ਵਧੀ ਹੈ, ਇਹ ਆਪਣੇ ਆਪ ਦੇ ਵਿੱਚ ਇੰਡੀਆ ਦਾ ਐਕਸਪੋਜ਼ ਹੋਣਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਦੌਰੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਲਈ ਮੁਹੱਬਤ ਆਵਾਮ ਦੇ ਵਿੱਚ ਤਾਂ ਪਹਿਲਾਂ ਹੀ ਐਗਜ਼ਿਸਟ ਕਰਦੀ ਸੀ, ਲੇਕਿਨ ਇਹ ਇਸ ਭਾਰਤ ਦਾ ਖੌਫਜ਼ਦਾ ਹੋਣਾ ਇਸ ਗੱਲ ਤੋਂ ਹੀ ਨਜ਼ਰ ਆਉਂਦਾ ਹੈ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ 5, 6, 7 ਮਈ ਨੂੰ 2025 ਦੇ ਵਿੱਚ ਬੰਦ ਕੀਤਾ ਗਿਆ ਸੀ। ਇਹ ਕ੍ਰਿਕਟ ਖੇਡ ਸਕਦੇ ਨੇ,
ਕਰਾਚੀ ਬੰਬਈ ਵਪਾਰ ਹੋ ਸਕਦਾ ਹੈ, ਲੇਕਿਨ ਉਸ ਲਾਂਘੇ ਨੂੰ ਖੋਲ੍ਹਿਆ ਨਹੀਂ ਗਿਆ ਹੈ। ਸਿੱਖਾਂ ਦੇ ਨਾਲ ਜਿਹੜੀ ਮੁਸਲਮਾਨਾਂ ਦੀ ਕੁਰਬਤ ਹੈ ਉਸ ਤੋਂ ਇਸ ਕਦਰ ਘਬਰਾਉਂਦੇ ਨੇ। ਔਰ ਇੰਟਰਨੈਸ਼ਨਲੀ ਸਿੱਖਾਂ ਨੇ ਜਿਸ ਲੈਵਲ ਦੇ ਉੱਤੇ ਭਾਰਤ ਨੂੰ ਐਕਸਪੋਜ਼ ਕੀਤਾ ਹੋਇਆ ਹੈ, ਖਾਲਿਸਤਾਨ ਦੀ ਗੱਲ ਹਾਈਲਾਈਟ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ, ਔਰ ਇਹ ਕੋਈ ਇਹਨਾਂ 3 ਮੁਲਕਾਂ ਦਾ ਪੈਕਟ ਇਹ ਐਂਡ ਆਫ ਦਾ ਰੋਡ ਨਹੀਂ ਹੈ। ਉਹਨਾਂ ਨੇ ਕਿਹਾ ਕਿ ਹੋਰ ਮੁਲਕ ਵੀ ਇਸ ਦਾ ਹਿੱਸਾ ਬਣ ਸਕਦੇ ਨੇ, ਇਹਨੂੰ ਜੁਆਇਨ ਕਰ ਸਕਦੇ ਨੇ। ਸੋ ਜ਼ਾਹਰ ਹੈ ਇਹ ਕੋਈ ਇਸਲਾਮਿਕ ਨੈਟੋ ਨਹੀਂ ਹੈ। ਕੁਵੈਤ ਵੀ ਇਸ ਵੱਲ ਜਾ ਰਿਹਾ ਹੈ, ਔਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਵੀ ਅਲਟੀਮੇਟਲੀ ਖਾਲਿਸਤਾਨ ਨੂੰ ਵੀ ਜਿਹੜਾ ਹੈ ਉਹ ਨਿਊਕਲੀਅਰ ਅੰਬਰੇਲਾ ਵੀ ਚਾਹੀਦਾ ਹੋਏਗਾ, ਸਾਡੀ ਹਿਫਾਜ਼ਤ ਵੀ। ਔਰ ਇਸ ਦੇ ਨਾਲ ਜਿਹੜੀ ਹਿੰਦੂ ਹੈਜੇਮਨੀ, ਹਿੰਦੂ ਗਲਬਾ ਜਿਹਦੇ ਥੱਲੇ ਉਹਨਾਂ ਨੇ ਸਾਊਥ ਏਸ਼ੀਆ ਦੇ ਬਾਕੀ ਮੁਲਕਾਂ ਨੂੰ ਯਰਗਮਾਲ ਬਣਾਇਆ ਹੋਇਆ ਸੀ, ਹੁਣ ਇਹ ਸਾਰੇ ਕੰਟੈਕਟ ਜਦੋਂ ਅਸੀਂ ਦੇਖਦੇ ਹਾਂ ਬੰਗਲਾਦੇਸ਼ ਦੇ ਨਾਲ ਇਹਨਾਂ ਦਾ ਕਿਸ ਕਿਸਮ ਦਾ ਲੈਵਲ ਕਿ ਉਹ ਸ਼ੇਖ ਹਸੀਨਾ ਤੋਂ ਉੱਥੇ ਬਿਠਾ ਕੇ ਉਹ ਪ੍ਰੈਸ ਕਾਨਫਰੰਸ ਕਰਵਾ ਰਹੇ ਨੇ, ਜਿਹਦਾ ਸਟ੍ਰਿਕਟ ਨੋਟਿਸ ਲਿਆ ਬੰਗਲਾਦੇਸ਼ ਨੇ। ਬੰਗਲਾਦੇਸ਼ ਵੀ ਚਾਈਨਾ ਦੇ ਵੱਲ ਝੁਕਿਆ ਔਰ ਇੰਡੀਆ ਦੇ ਨਾਲ ਬਹੁਤ ਬਿਟਰ ਰਿਲੇਸ਼ਨ, ਉਹ ਕਹਿੰਦੇ ਨੇ ਸਾਡੇ ਹਵਾਲੇ ਕਰੋ ਸ਼ੇਖ ਹਸੀਨਾ ਨੂੰ ਐਕਸਟ੍ਰਾਡੀਸ਼ਨ ਦੇ ਥੱਲੇ, ਦੇਸ਼ ਧਰੋਹੀ ਹੈ। ਨੇਪਾਲ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਇਹਨਾਂ ਨੇ ਈਵਨ ਉੱਥੇ ਇਸ ਵਾਰ ਪਹਿਲੀ ਵਾਰ ਸ਼ਾਇਦ ਨੇਪਾਲ ਦੀ ਹਿਸਟਰੀ ਸਾਊਦਰਨ ਨੇਪਾਲ 'ਚ ਕਰਵਾਇਆ, ਮੁਸਲਮਾਨ ਹਿੰਦੂ ਰਾਈਟ ਕਰਵਾਏ ਨੇ ਇਸ ਦੇ ਥੱਲੇ ਕਿ ਪਤਾ ਨਹੀਂ ਕਿਹੜਾ ਦਿਨ ਨੂੰ ਜਿਹੜਾ ਉਹ ਫੋਕਸ ਕਰਕੇ। ਸੋ ਇਸ ਲੈਵਲ ਦੇ ਚੱਲਦੇ ਆ। ਆਲਰੇਡੀ ਮਾਲਦੀਵਸ ਵੀ ਇਹਨਾਂ ਦੇ ਕੋਈ ਨੇ, ਸ੍ਰੀਲੰਕਾ। ਸੋ ਅਸੀਂ ਇਹ ਦੇਖਦੇ ਹਾਂ ਵੀ ਜੇ ਨੇਬਰਹੁੱਡ ਦੇ ਵਿੱਚ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਸ ਜਿਹੜਾ ਐਕਸਪੈਂਡ ਹੋ ਰਿਹਾ ਹੈ ਉਹਨਾਂ ਦਾ ਅਲਾਇੰਸ ਹੈ, ਜਿਹਨੂੰ ਡਿਫੈਂਸ ਪੈਕਟ ਕਹਿੰਦੇ ਨੇ, ਅਲਾਇੰਸ ਲਫ਼ਜ਼ ਉਹ ਨਹੀਂ ਇਸਤੇਮਾਲ ਕਰਦੇ, ਉਹਦਾ ਬੰਗਲਾਦੇਸ਼ ਵੀ ਹਿੱਸਾ ਬਣ ਸਕਦਾ ਹੈ। ਔਰ ਸਾਡੇ ਲਈ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਹਿੰਦੂ ਇੰਡੀਆ ਦੀ ਜਿਹੜੀ ਹੈਜਮਨੀ ਸਾਰੇ ਉਸ ਖਿੱਤੇ 'ਚ ਰੱਖਣ ਵਾਲਾ ਭਾਰਤ ਹੈ, ਉਹ ਇਸ ਦੇ ਨਾਲ ਮੂਧੇ ਮੂੰਹ ਹੋਰ ਵੀ ਡਿੱਗਿਆ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਉਹਨਾਂ ਦਾ ਇਨਫਲੂਐਂਸ ਜਿਹੜਾ ਉਹ ਬਿਲਕੁਲ ਸੀਮਤ ਹੁੰਦਾ ਜਾ ਰਿਹਾ ਹੈ, ਬਿਲਕੁਲ ਮਹਦੂਦ ਹੈ। ਜਦੋਂ ਕਿ ਪਾਕਿਸਤਾਨ ਦਾ ਇਮੇਜ ਔਰ ਪਾਕਿਸਤਾਨ ਦੀ ਜਿਹੜੀ ਤਾਕਤ ਹੈ ਉਹ ਐਜ਼ ਏ ਗਲੋਬਲ ਵੀ ਔਰ ਐਜ਼ ਏ ਰੀਜਨਲ, ਗਲੋਬਲ ਡਿਪਲੋਮੈਟਿਕਲੀ ਐਜ਼ ਏ ਰੀਜਨਲ ਪਾਵਰ ਅਪ ਟੂ ਸੈਂਟਰਲ ਏਸ਼ੀਆ ਐਂਡ ਸਾਊਥ ਏਸ਼ੀਆ, ਉਸ ਦਾ ਵੱਡਾ ਵਿਕਾਸ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲਾਨਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।